मैं कहना मैंने अज हिंदुस्तान कोई लै जान, मैं सीधा अपने घर भी जाऊँगा तो महल्ले ही सारे देखूँगा, जेड़े साढ़े मकान से सारे देखूँगा। शौक पैदा होंदा दिल दे, नक्शा सामने आ जाता काम। दिल करदा वैसे कि यार एक बार वतन तो हो आई, बड़ा दिल करदा जी। मजबूरियाँ यही पता लगे भी लगे पाकिस्तान बन गया तो उत्थे हुण जाना। थोड़ी देर खप खुप पई नारा लाते सी लेके रहेंगे पाकिस्तान, वो कहते थे देना पड़ेगा हिंदुस्तान। मैं नारा सी एक दोस्त हैगा सी बड़ा गहरा, ਇਹਦਾ ਨਾਮ ਹਸਨਾ ਸੀ, ਉਹਦਾ ਨਾਂ ਚੁੰਮਨੀ ਸੀ, ਉਹਦੇ ਨਾਲ ਬੜੀ ਯਾਰੀ ਸੀ ਉਹਨਾਂ ਦੀ। ਅੱਛਾ। ਔਰ ਦੂਸਰਾ ਕੁਲਵੰਤ ਰਾਜ ਇੱਕ ਵਕੀਲ ਸੀ। ਕੁਲਵੰਤ ਰਾਜ ਤਾਂ ਖਿਤਾਬਤ ਤਾਂ ਆਮ ਹੁੰਦੀ ਸੀ ਨਾ ਉਸ ਵਕਤ, ਸੰਨ 65 ਤੋਂ ਪਹਿਲਾਂ। ਅੱਛਾ, ਤੇ ਉਹ ਕਿਹਨਾਂ ਨਾਲ ਹੁੰਦੀ ਸੀ? ਉਹ ਮੇਰੇ ਨਾਨਕੇ ਹੀ ਮਲੇਰਕੋਟ ਦੇ। ਉਹ ਹੁਣ ਵੀ ਮਲੇਰਕੋਟ ਲਿਆ ਤੁਹਾਡੇ ਨਾਨਕੇ? ਅੱਛਾ। ਲੇਕਿਨ ਹੁਣ ਇਹ ਨਹੀਂ ਪਤਾ ਵੀ ਉਹਨਾਂ 'ਚ ਕਿਹੜਾ ਹੈ ਕਿਹੜਾ ਨਹੀਂ ਹੈ। ਤੁਹਾਡੇ ਨਾਨੇ ਦਾ ਕੀ ਨਾਂ ਸੀ? ਵਜ਼ੀਰ ਅਲੀ। ਹਾਂਜੀ। ਕੋਈ ਮਾਮਿਆਂ ਦੇ ਨਾਮ ਯਾਦ ਆ? ਦਿਲਬਰ ਕੋਈ ਮਾਮਾ ਸੀ, ਇੱਕੋ ਹੀ ਮਾਮਾ ਸੀ। ਉਹਦਾ ਇੱਕ ਬੇਟਾ ਸੀ ਇਲਮਦੀਨ। ਮੇਰਾ ਹਮ ਉਮਰ ਸੀ। ਉਹ ਮਲੇਰਕੋਟਲੇ ਕਿੱਥੇ ਰਹਿੰਦੇ ਸੀ, ਕੋਈ ਯਾਦ ਆ? ਮਲੇਰਕੋਟਲੇ ਸ਼ਹਿਰ 'ਚ ਹੀ ਰਹਿੰਦੇ ਸੀ ਜੀ। ਜਮਾਲਪੁਰਾ ਪਹਿਲਾਂ ਉਹ ਖਤ ਭੇਜਦਾ ਸੀ ਕਿ ਖੁਦਾ ਦਾ ਵਾਸਤਾ ਖਤ ਨਾ ਭੇਜ। मतलब कि वेख लो तुसी ये हालात सन कि एक तो दूरी पै गई, विछोड़ा हो गया, और दूसरा तुसी खातो किताबत भी नहीं कर सकते। अस्सलाम वालेकुम, सत श्री अकाल। मैं जी तुहाडा वीर भुपिंदर सिंह लवली और तुसी वेख रहे हो पंजाबी लहर यूट्यूब चैनल। इस चैनल के राही आपां कोशिश करी दी है कि जिहड़े दोवां पंजाबां दे विचकार बल्कि 150 ਤੋਂ ਵੱਧ ਮੁਲਕਾਂ ਦੇ ਵਿੱਚ ਜਿੱਥੇ ਪੰਜਾਬੀ ਬੈਠੇ ਆ ਉਹਨਾਂ ਦੇ ਵਿਚਕਾਰ ਇੱਕ ਸਾਂਝ, ਇੱਕ ਪਿਆਰ, ਇੱਕ ਮੁਹੱਬਤ ਜਿਹੜੀ ਹੈ ਉਹਦੀ ਸਾਂਝ ਵਧਾਈ ਦੀ ਹੈ। ਪੰਜਾਬ ਦੇ ਵਿੱਚ ਜਿਹੜਾ ਸਾਡਾ ਪੁਰਾਣਾ ਵਿਰਸਾ ਹੈ, ਸਾਡਾ ਇਤਿਹਾਸ ਪਿਆ ਹੈ, ਔਰ ਉਹ ਬਜ਼ੁਰਗ ਜਿਨ੍ਹਾਂ ਨੇ ਅੰਨ ਵੰਡਿਆ ਪੰਜਾਬ ਵੇਖਿਆ ਹੈ, ਉਹਨਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਕਰਦੇ ਆ। ਇਸ ਵੇਲੇ ਸਾਡੇ ਇੱਕ ਮਹਿਮਾਨ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਸਾਰਾ ਕੁਝ ਆਪਣੇ ਪਿੰਡੇ ਤੇ ਹੰਡਾਇਆ ਔਰ ਚੜ੍ਹਦੇ ਪੰਜਾਬ ਤੋਂ ਲੈਂਦੇ ਪੰਜਾਬ ਹਿਜਰਤ ਕੀਤੀ। ਆਓ ਇਹਨਾਂ ਦੀ ਕਹਾਣੀ ਸੁਣਦੇ ਆ ਇਹਨਾਂ ਦੀ ਜ਼ੁਬਾਨੀ। ਬਜ਼ੁਰਗੋ ਕੀ ਹਾਲ ਚਾਲ ਨੇ, ਠੀਕ ਹੋ? अल्लाह शुक्र है जी, ठीक है बिल्कुल, तबीयत से ठीक जी, फर्स्ट क्लास। नाम की ਤੁਹਾਡਾ? शौकत। पूरा नाम? शौकत अली। ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਮ ਜੀ? ਰਹਿਮਤੁल्ला। ਤੁਹਾਡੇ ਦਾਦਾ ਜੀ ਦਾ ਨਾਮ ਯਾਦ ਆ ਤੁਹਾਨੂੰ? ਹਾਂ ਜੀ। ਕੀ ਨਾਮ ਸੀ ਉਹਨਾਂ ਦਾ? ਇਸਮਾਈਲ। ਅੱਛਾ ਬਜ਼ੁਰਗੋ, ਇੱਥੇ ਤੁਸੀਂ ਪਾਕਿਸਤਾਨ ਦੇ ਵਿੱਚ ਕਿਹੜੇ ਇਲਾਕੇ 'ਚ ਰਹਿਣ ਵਾਲੇ ਹੋ? ਅਸੀਂ ਇੱਥੇ ਫੈਸਲਾਬਾਦ ਦੇ ਰਹਿਣ ਵਾਲੇ ਹਾਂ ਜੀ, ਜੰਗਲੋਰ ਤੇ ਆ। ਬਾਊ ਵਾਲਾ। ਹਾਂਜੀ। ਅੱਛਾ ਬਜ਼ੁਰਗੋ, ਵੈਸੇ ਤੁਸੀਂ ਚੜ੍ਹਦੇ ਪੰਜਾਬ ਤੋਂ ਹਿਜਰਤ ਕਰਕੇ ਆਏ ਸੀ ਪਾਕਿਸਤਾਨ? ਹਾਂਜੀ। ਤੇ ਉੱਥੇ ਤੁਹਾਡਾ ਕਿਹੜਾ ਪਿੰਡ ਸੀਗਾ ਜਿੱਥੇ ਤੁਹਾਡਾ ਜਨਮ ਹੋਇਆ? ਉਸ ਵੇਲੇ ਜੀ ਸ਼ਹਿਰ ਲੁਧਿਆਣਾ, ਜ਼ਿਲ੍ਹਾ ਲੁਧਿਆਣਾ ਕਹਿ ਲਓ। ਅੱਛਾ। ਤੇ ਛਾਉਣੀ। ਲੁਧਿਆਣਾ ਛਾਉਣੀ। ਇਸ ਤੋਂ ਬਾਅਦ ਮੁਹੱਲੇ ਦਾ ਨਾਮ ਪਾਲੀਆਂ ਦਾ ਮੁਹੱਲਾ। ਹਾਂਜੀ। ਐਗਜ਼ੈਕਟ ਜਿਹੜਾ ਸੀ ਉਹ ਪਾਲੀਆਂ ਦੇ ਮੁਹੱਲੇ 'ਚ ਤੁਸੀਂ ਰਹਿੰਦੇ ਹੋ, ਲੁਧਿਆਣਾ ਸ਼ਹਿਰ ਦੇ ਵਿੱਚ? ਅੱਛਾ ਬਜ਼ੁਰਗੋ, ਪੁਰਾਣਾ ਜੇ ਵਸੇਬ 'ਤੇ ਗੱਲ ਕਰੀਏ ਤੇ ਉੱਥੇ ਰਹਿਣ ਸਹਿਣ ਕਿਸ ਤਰ੍ਹਾਂ ਦਾ ਸੀ? ਕੋਈ ਯਾਦਾਂ ਜਿਹੜੀਆਂ ਤੁਸੀਂ ਸਾਂਝੀਆਂ ਕਰ ਸਕੋ? ਕਿਸ ਤਰ੍ਹਾਂ ਲੋਕ ਆਪਸ ਦੇ ਵਿੱਚ ਰਹਿੰਦੇ ਸੀ 1947 ਤੋਂ ਪਹਿਲੇ? ਬੜੇ ਅੱਛੇ ਤਰੀਕੇ ਨਾਲ ਜੀ। ਅੱਛਾ। ਇੱਕ ਦੂਸਰੇ ਨਾਲ ਭਾਈਚਾਰਾ, ਉਹ ਚੱਲ ਦੁੱਖ ਸੁੱਖ ਦੇ ਵਿੱਚ ਸਾਂਝੀ। ਅੱਛਾ। ਹਾਂਜੀ। ਅੱਛਾ, ਪਾਕਿਸਤਾਨ ਬਣਨ ਤੋਂ ਪਹਿਲੇ ਕਦੀ ਕੋਈ ਸੁਣਿਆ ਕਿ ਸਾਨੂੰ ਇੱਥੋਂ ਜਾਣਾ ਪੈਣਾ ਜਾਂ ਮੁਸਲਮਾਨਾਂ ਨੂੰ ਅਲੱਗਾ ਹੋਣਾ ਪੈਣਾ? ਨਹੀਂ ਜੀ। ਅੱਛਾ, ਬਿਲਕੁਲ। ਅੱਛਾ, ਜਿਹੜਾ ਤੁਹਾਡਾ ਮਹੱਲਾ ਸੀ ਪਾਲੀਆਂ ਦਾ ਮਹੱਲਾ, ਇਹਦੇ ਲਾਗੇ ਕੀ ਤੁਹਾਡੀਆਂ ਯਾਦਾਂ ਨੇ? ਕੀ ਚੀਜ਼ਾਂ? ਕਿਉਂਕਿ ਸ਼ਹਿਰ ਦੇ ਵਿੱਚ ਬੜਾ ਲਿਮਿਟਡ ਜਿਹਾ ਬੰਦਾ ਹੁੰਦਾ ਹੈ। ਇਹਦੇ ਲਾਗੇ ਬਿਜਲੀ ਘਰ ਸੀਗਾ। ਉਸ ਤੋਂ ਇਲਾਵਾ ਥੋੜ੍ਹਾ ਜਿਹਾ ਹਟ ਕੇ ਫੇਰ ਆ ਜਾਂਦਾ ਕਿਲਾ ਆ ਜਾਂਦਾ। ਕਿਲੇ ਦੇ ਨਾਲ ਸਾਡਾ ਰਕਬਾ ਸੀ। ਅੱਛਾ, ਰਕਬਾ ਵੀ ਸੀ ਤੁਹਾਡਾ? ਕਿੰਨੀ ਜ਼ਮੀਨ ਸੀ ਤੁਹਾਡੀ ਉੱਥੇ? ਜ਼ਮੀਨ ਜੀ ਖੈਰ ਮੈਂ ਇਹ ਕੁਝ ਕਹਿ ਨਹੀਂ ਸਕਦਾ। ਖੂਹਾਂ ਦਾ ਹਿਸਾਬ ਸੀ ਉੱਥੇ। ਅੱਛਾ। ਖੂਹ ਕਹਿੰਦੇ ਹੁੰਦੇ ਸੀ ਅੱਜ ਹਾਂ ਖੂਹ ਤੇ ਫਲਾਣਾ ਖੂਹ। ਤੇ ਉਹਦੇ ਖੂਹਾਂ ਦੇ ਹੁੰਦੀ ਅਸੀਂ 2-2 3-3 ਪੈਲੀਆਂ। ਅੱਛਾ ਬਜ਼ੁਰਗੋ, ਜਿਹੜਾ ਉੱਥੇ ਤੁਹਾਡਾ ਪਾਲੀਆਂ ਦਾ ਮੁਹੱਲਾ ਸੀ ਉਹਦੇ ਵਿਚਕਾਰ ਸਾਰੇ ਰਲਵੇਂ ਮਿਲਵੇਂ ਸੀ ਜਾਂ ਸਿਰਫ ਮੁਸਲਮਾਨ ਬਰਾਦਰੀ ਜ਼ਿਆਦਾ ਰਹਿੰਦੀ ਸੀ? ਮੁਸਲਮਾਨ ਸੀ, ਜ਼ਿਆਦਾ ਮੁਸਲਮਾਨ ਰਹਿੰਦੇ ਸੀ। ਮੁਸਲਮਾਨ ਸੀ। ਅੱਛਾ, ਤੇ ਉੱਥੇ ਦਾ ਕੋਈ ਨਾਮੀ ਗ੍ਰਾਮੀ ਸ਼ਖਸ ਮੁਸਲਮਾਨਾਂ ਦੇ ਵਿੱਚੋਂ ਜਿਹੜਾ ਤੁਹਾਨੂੰ ਯਾਦ ਹੋਵੇ?
ਚੌਧਰੀ ਅਬਦੁਲ ਹਕ ਸੀ ਜੀ। ਚੌਧਰੀ ਅਬਦੁਲ ਹਕ ਉਹ ਇਲੈਕਸ਼ਨ ਵੀ ਲੜਦੇ ਰਹੇ ਆ। ਉਧਰ? ਹਾਂਜੀ, ਅੱਛਾ ਇਲੈਕਸ਼ਨ ਲੜਦੇ ਸੀ, ਕਾਮਯਾਬ ਹੁੰਦੇ ਸੀ। ਅੱਛਾ ਉਹ ਯਾਦ ਆ। ਅੱਛਾ ਦੂਸਰੇ ਨੰਬਰ 'ਤੇ ਨਾਮੀ ਕਲਾਮੀ ਬਦਮਾਸ਼ੀ ਦੇ ਵਿੱਚ ਅੱਛਾ ਸਾਡਾ ਭਰਾ ਸੀ ਅੱਛਾ। ਹਸਨਾ ਭੌਰਿਆਂ ਵਾਲਾ, ਉਹਨੂੰ ਕਹਿੰਦੇ ਹੁੰਦੇ ਸੀ ਜੀ। ਹਸਨਾ ਭੌਰਿਆਂ ਵਾਲਾ? ਭੌਰਿਆਂ ਵਾਲਾ? ਹਾਂਜੀ, ਭੌਰੇ ਪਿੰਡ ਸੀ। ਅੱਛਾ ਅੱਛਾ ਅੱਛਾ, ਉੱਥੇ ਦਾ ਸੀ। ਸਹੀ ਹੋ ਗਿਆ। ਹੈਂ, ਚੰਗਾ ਬੜਾ ਜਣਾ ਸੀ, ਜਵਾਨ। ਕਿਸ ਤਰ੍ਹਾਂ ਦੀ ਬਦਮਾਸ਼ੀ ਕਰਦਾ ਸੀ? ਬਦਮਾਸ਼ੀ ਬਸ ਇਹੋ ਜੀ, ਬਦਮਾਸ਼ ਜਿਹੜੇ ਹੁੰਦੇ ਆ ਉਹ ਕਿਹੜਾ ਵੀ ਕਿਸੇ ਦੇ ਗਲ ਘੁੱਟਦੇ ਆ। ਹਾਂ। ਅੱਛਾ ਬਜ਼ੁਰਗੋ, 47 ਦੇ ਵਿੱਚ ਜਦੋਂ 47 ਤੋਂ ਪਹਿਲੇ ਕਦੀ ਤੁਸੀਂ ਵੈਸੇ ਦੱਸ ਦਿੱਤਾ ਕਿ 47 ਤੋਂ ਪਹਿਲੇ ਕਦੀ ਵੰਡ ਦੀ, ਪਾਰਟੀਸ਼ਨ ਦੀ ਕੋਈ ਗੱਲਬਾਤ ਨਹੀਂ ਸੀ? ਪਤਾ ਹੀ ਨਹੀਂ ਸੀ। ਪਤਾ ਹੀ ਨਹੀਂ ਸੀ ਲੋਕਾਂ ਨੂੰ? ਬਿਲਕੁਲ ਨਹੀਂ ਸੀ। ਅੱਛਾ, ਫਿਰ ਕਿਉਂ, ਮਤਲਬ ਕਿ ਤੁਹਾਨੂੰ ਫਿਰ ਉਧਰੋਂ ਕਿਉਂ ਆਣਾ ਪਿਆ? ਤੁਸੀਂ ਹਾਸੀ ਖੁਸ਼ੀ ਆਏ ਜਾਂ ਨਹੀਂ ਜੀ, ਉਧਰ ਕੋਈ ਲੜਾਈ ਹੋਈ? ਨਹੀਂ ਸਰ, ਇਹ ਅੰਮ੍ਰਿਤਸਰ ਦੇ ਵਿੱਚ ਕੋਈ ਰੌਲਾ ਬਣਿਆ ਸੀ ਅੱਛਾ, ਹਿੰਦੂ ਮੁਸਲਿਮ ਦਾ। ਹਾਂ। ਉੱਥੇ ਝਗੜਾ ਬਣਿਆ ਤੇ ਹੌਲੀ ਹੌਲੀ ਸਾਰੇ ਪੰਜਾਬ ਦੇ ਵਿੱਚ ਖਿਲਰ ਗਿਆ। ਅੱਛਾ। ਹਜ਼ਰਤ ਕੈਦ ਆਜ਼ਮ ਸਾਹਿਬ ਮਤਲਬ ਇਹਦੀ ਜਦੋਜਹਿਦ ਕਰਦੇ ਸੀ ਕਿ ਸਾਡੀ ਵੰਡ ਜਾ ਜਾਵੇ, ਅਲੱਗਾ ਹੋ ਜਾਏ, ਅਲੱਗਾ ਹੋ ਜਾਈਏ। ਉਹਦਾ ਕੀਤਾ ਵੀ 14 ਅਗਸਤ 1947 ਨੂੰ ਫੈਸਲਾ ਹੋ ਗਿਆ। ਸਹੀ। ਇੱਧਰ ਦੇ ਪੰਜਾਬ ਵਾਲੇ ਉੱਧਰ ਚਲੇ ਗਏ, ਉੱਧਰ ਇੱਧਰ ਆ ਗਏ। ਲੇਕਿਨ ਬਜ਼ੁਰਗੋ, ਇੱਧਰ ਵਾਲੇ ਪੰਜਾਬ ਵਾਲੇ ਜਦੋਂ ਉੱਧਰ ਗਏ ਆ ਜਾਂ ਉੱਧਰੋਂ ਪੰਜਾਬ ਤੋਂ ਲੋਕ ਇੱਧਰ ਆਏ ਆ, ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। 10 ਲੱਖ ਤੋਂ ਲੋਕ ਵੱਧ ਮਰੇ ਆ। ਬਿਲਕੁਲ ਠੀਕ ਹੈ। ਔਰ ਉਸ ਤੋਂ ਬਾਅਦ ਦੋਵਾਂ ਪੰਜਾਬਾਂ ਦੇ ਵਿਚਕਾਰ ਜਾਂ ਦੋਵਾਂ ਪੰਜਾਬਾਂ ਦੇ ਉੱਪਰ ਕਹਿ ਲਓ ਇੱਕ ਨਫ਼ਰਤ ਭਰੀ ਜਿਹੜੀ ਲਹਿਰ ਹੈ, ਉਹ ਵੀ ਤੁਸੀਂ 73 ਵਰ੍ਹਿਆਂ ਤੋਂ ਵੇਖ ਸਕਦੇ ਹੋ। ਅੱਜ ਤੀਸਰੀ ਪੀੜ੍ਹੀ ਆ ਤੇ ਆ ਪੰਜਾਬੀ ਦਾ ਦੁਸ਼ਮਣ ਬਣਿਆ ਹੋਇਆ। ਜੀ ਹਾਂ। ਗੱਲ ਕਰਨ ਦਾ ਮਕਸਦ ਹੈ ਕਿ ਬਜ਼ੁਰਗੋ, ਉਸ ਪਿੰਡ ਦੇ ਉੱਪਰ ਜਦੋਂ ਤੁਹਾਨੂੰ ਉਠਾਇਆ ਗਿਆ, ਜ਼ਾਹਰਾ ਤੁਸੀਂ ਐਵੀਡੈਂਸ ਹੋ, ਤੁਸੀਂ ਉਹ ਸਾਰਾ ਕੁਝ ਵੇਖਿਆ ਵਾ, ਤੁਹਾਡਾ ਕੀ ਦਿਲ ਸੀ? ਉਹ ਮਕਾਨ ਛੱਡਣ ਦਾ ਦਿਲ ਕਰਦਾ ਸੀ ਤੁਹਾਡਾ? ਨਹੀਂ, ਇੱਕ ਮਕਾਨ ਨਹੀਂ ਸੀ ਸਾਡਾ, ਬਹੁਤ ਸਾਰੇ ਮਕਾਨ ਸੀ। ਕਿਤੇ ਡੰਗਰ ਬਣਨੇ ਵਾਲੇ, ਕਿਤੇ ਸਮਾਨ ਰੱਖਣ ਵਾਲੇ, ਕਿਤੇ ਰਿਹਾਇਸ਼ ਹੈਗੀ ਸੀ ਇਸ ਤਰ੍ਹਾਂ। ਔਰ ਜਾਨਵਰ ਸਾਡੇ ਹੈਗੇ ਸੀ, ਕਾਫੀ ਵਾਹੀ ਦਾ ਕੰਮ ਸੀ। ਤੇ ਉਹ ਦੱਸਿਆ। ਵੈਸੇ ਤੁਹਾਡੇ ਤੇ ਹਮਲਾ ਹੋਇਆ ਸੀ ਜਾਂ ਵੱਡਿਆਂ ਨੇ ਫੈਸਲਾ ਕਰਤਾ ਕਿ ਬਈ ਜਾਣਾ ਵਾ? ਨਹੀਂ ਜੀ, ਉਹ ਕੋਈ ਹਮਲਾ ਨਹੀਂ ਸਾਡੇ ਤੇ ਹੋਇਆ। ਸਾਡੇ ਮਹੱਲੇ ਦੇ ਵਿੱਚ ਇੱਕ ਆਦਮੀ ਸੀ ਜਿਹੜੇ ਸਾਡਾ ਵਾਰਿਸ ਸਾਹਿਬ ਨੇ ਪੜ੍ਹੇ ਲਿਖੇ। ਅੱਛਾ। ਕਹਿੰਦੇ ਹੁੰਦੇ ਸੀਗੇ ਪਾਕਿਸਤਾਨ ਜਾਣਾ ਆਪਾਂ। ਮੈਂ ਜਾ ਕੇ ਅਸੀਂ ਉਹ ਤਹਿਸੀਲਦਾਰ ਲੱਗ ਜਾਣਾ, ਸਭ ਤੋਂ ਪਹਿਲਾਂ ਰਕਬਾ ਤੁਹਾਨੂੰ ਪਾ ਕੇ ਦੇਣਾ। ਅੱਛਾ। ਉਹ ਰੱਬ ਦੀ ਕਰਨੀ, ਉਹਦਾ ਵੱਡੇ ਭਾਈ ਸੀਗੇ ਫੌਜ ਦੇ ਵਿੱਚ, ਆਰਮੀ 'ਚ। ਉਹਨਾਂ ਦੀ ਵਾਲਦਾ ਸੀ ਜਿਹੜੀ, ਉਹ ਤੰਗ ਕਰਦਾ ਪਈ, ਹੈਦਰ ਸੀ ਉਹਦਾ ਨਾਮ। ਹੈਦਰ ਆਪਣੇ ਭਰਾ ਨੂੰ ਲਿਆ। ਅੱਛਾ। ਕਹਿੰਦਾ ਅੰਮਾ ਮੈਂ ਕਿੱਥੋਂ ਲਿਆ ਵਾਂ? ਆਰਮੀ ਦੇ ਵਿੱਚ ਹੈਗਾ, ਉਹ ਪਤਾ ਨਹੀਂ ਹੁਣ ਕਿਹੜੀ ਜਗ੍ਹਾ 'ਤੇ ਹੈ, ਕਿੱਥੇ ਨਹੀਂ, ਸਾਨੂੰ ਨਹੀਂ ਪਤਾ। ਨਹੀਂ, ਮੈਨੂੰ ਤਾਂ ਪੁੱਤਰ ਚਾਹੀਦਾ ਮੇਰਾ, ਜਿੱਥੋਂ ਮਰਜ਼ੀ ਲਿਆ। ਪਰ ਜੀ ਉਹ ਅੱਛਾ ਆਦਮੀ ਸੀ, ਪੜ੍ਹਿਆ ਲਿਖਿਆ ਸੀ। ਉਹਨੇ ਮੋਟਰਸਾਈਕਲ ਕੱਢ ਕੇ ਚੱਲ ਪਿਆ। ਉਹੀ ਉਹ ਬਿਜਲੀ ਘਰ ਜਿਹੜਾ ਤੁਹਾਨੂੰ ਮੈਂ ਦੱਸਿਆ, ਉਹਦੇ ਅੱਗੇ ਦੀ ਸੜਕ ਲੰਘਦੀ ਸੀ, ਲੁਧਿਆਣੇ ਫਲੋਰ ਜਾਂਦੀ ਸੀ, ਜ਼ਿਲ੍ਹਾ ਜਲੰਧਰ। ਉਹ ਫਿਰ ਮਤਲਬ ਸੜਕ 'ਤੇ ਚੜ੍ਹਿਆ ਹੀ ਆ। ਇੱਕ ਮੁੰਡਾ ਆਇਆ, ਬਾਊ ਜੀ ਮੈਨੂੰ ਬਚਾ ਲਓ, ਬਾਊ ਜੀ ਬਚਾ ਲਓ। ਉਹਨੇ ਇੰਨੀ ਗੱਲ ਕੀਤੀ ਜਿਸ ਵੇਲੇ ਉਹਨੇ ਮੋਟਰਸਾਈਕਲ ਰੋਕਿਆ। ਉਹ ਬਿਜਲੀ ਘਰ ਦੀ ਦੀਵਾਰ ਦੇ ਨਾਲ ਖੜ੍ਹੇ ਸੀ। ਉਹ ਆਏ, ਆ ਕੇ ਜਨਾਬ ਆ ਗਿਆ, ਉਹਨੇ ਸ਼ਹੀਦ ਕਰ ਦਿੱਤਾ। ਸ਼ਹੀਦ ਕਰ ਦਿੱਤਾ ਤੁਹਾਡੇ ਉਸੇ ਹੈਦਰ ਨੂੰ ਜਿਹੜਾ ਤਲਾਸ਼ ਕਰਨ ਗਿਆ ਸੀ ਭਰਾ ਦੀ। ਅੱਛਾ। ਉਹ ਤੁਹਾਡਾ ਕੀ ਲੱਗਦਾ ਸੀ? ਮਹੱਲੇਦਾਰ ਹੀ ਸੀ। ਅੱਛਾ, ਮਹੱਲੇਦਾਰ ਸੀ। ਠੀਕ ਹੈ। ਬਰਾਦਰੀ ਵੀ ਸੀ ਤੇ ਮਹੱਲੇਦਾਰ ਵੀ ਸੀ। ਹੁਣ ਉਹ ਖੈਰ ਚੱਕ ਕੇ ਲਿਆਏ, ਲਿਆ ਕੇ ਹੁਣ ਦਫਨ ਕਰ ਦਿੱਤਾ। ਉੱਥੇ ਕੋਲ ਹੀ ਇੱਕ ਤਕੀਆ ਸੀ। ਅੱਛਾ। ਬੈਠਣ ਉੱਠਣ ਵਾਸਤੇ ਹੁੰਦਾ ਸੀ। ਵਿਹਲੇ ਜ਼ਿਮੀਂਦਾਰ ਲੋਕ ਜਿਹੜੇ ਜਾ ਕੇ ਬੈਠ ਕੇ ਹੁੱਕਾ ਪੀਂਦੇ ਸੀ ਤੇ ਬੈਠ ਜਾਂਦੇ ਸੀ ਆਪਣੇ ਟਾਈਮ ਪਾਸ ਕਰਨਾ। ਉਹ ਜਨਾਬ ਉੱਥੇ ਉਹ ਦਫਨਾਤਾ। ਦਫਨਾਉਣ ਤੋਂ ਬਾਅਦ
ਮਤਲਬ ਜਿਸ ਵੇਲੇ ਦਫਨਾ ਕੇ ਘਰ ਆ ਗਏ ਤੇ ਉਦੋਂ ਵੱਡੇ ਭਰਾ ਦਾ ਫੋਨ ਆ ਗਿਆ ਵੀ ਮੈਂ ਠੀਕ ਹਾਂ, ਮੇਰਾ ਫਿਕਰ ਨਾ ਕਰਿਓ। ਉਹ ਮਾਈ ਬਾਲਦਾ ਉਹਨਾਂ ਦੀ ਉਸ ਤੋਂ ਜ਼ਿਆਦਾ ਪਰੇਸ਼ਾਨ ਹੋ ਗਈ, ਰੋਣ ਲੱਗ ਪਈ, ਪਿੱਟਣ ਲੱਗ ਪਈ। ਤੇ ਮੇਰਾ ਇੱਕ ਪੁੱਤਰ ਗਿਆ, ਦੂਸਰੇ ਦਾ ਹੁਣ ਪਹਿਲਾਂ ਹੀ ਸਾਨੂੰ ਪੈਗਾਮ ਆ ਜਾਂਦਾ ਤੇ ਕਿਹੜੀ ਗੱਲ ਸੀ। ਉਹ ਮਤਲਬ ਉਹ ਆ ਗਿਆ ਪਾਕਿਸਤਾਨ, ਇੱਥੇ ਆ ਕੇ ਅੱਲਾ ਜਾਣੇ ਉਹਨਾਂ ਦਾ ਮਿਲਾਪ ਹੋਇਆ ਜਾਂ ਨਹੀਂ ਹੋਇਆ। ਇੱਥੇ ਪਾਕਿਸਤਾਨ ਪਹੁੰਚ ਗਿਆ ਉਹ। ਅੱਛਾ, ਵੈਸੇ ਉਦੋਂ ਤੁਸੀਂ ਕੀ ਵੇਖਿਆ? ਤੁਸੀਂ ਕਿਸ ਤਰ੍ਹਾਂ ਉੱਥੋਂ ਨਿਕਲੇ? ਆਪਣਾ ਸਮਾਨ ਵਗੈਰਾ ਸਾਰਾ ਲੈ ਲਿਆ ਸੀ? ਸਮਾਨ ਜੀ ਜਿਹੜਾ ਗੱਡੀਆਂ ਤੇ ਆਏ ਹੋ, ਪੈਦਲ ਆਏ ਹੋ ਜਾਂ ਟ੍ਰੇਨ ਤੇ ਆਏ? ਨਹੀਂ ਜੀ, ਟ੍ਰੇਨ ਤੇ। ਤੀਸਰੀ ਟ੍ਰੇਨ ਤੇ ਆਈ ਸੀ ਜੀ। ਅਸੀਂ ਟ੍ਰੇਨ ਤੇ ਆਏ ਹਾਂ, ਸਾਡੇ ਕੋਲ ਦੀ ਲੰਘਦੀ ਸੀ, ਬਲਕਿ ਸਾਡੇ ਰਕਬੇ ਦੇ 20 ਦੀ ਲੰਘਦੀ ਸੀ। ਅੱਛਾ। ਉਹ ਟ੍ਰੇਨ ਤੇ ਅਸੀਂ ਆਏ ਹਾਂ, ਸਮਾਨ ਆਪਣਾ ਜ਼ਰੂਰਤ ਦਾ ਚੱਕਿਆ, ਬਾਕੀ ਅਸੀਂ ਕੁਝ ਨਹੀਂ ਚੱਕਿਆ ਉੱਥੋਂ। ਅੱਛਾ, ਛੱਡਿਆ। ਹੁਣ ਟ੍ਰੇਨ ਇੱਥੋਂ ਉੱਥੋਂ ਚੱਲਿਆ ਗਿਆ, 1 ਮੀਲ ਦੇ ਅੱਗੇ ਜਾਵੇ, 1.5 ਮੀਲ ਪਿੱਛੇ ਚਲੀ ਜਾਵੇ। 3 ਦਿਨ ਲਾਤੇ ਜਨਾਬ ਲਾਹੌਰ ਤੱਕ ਆਉਂਦੀ ਨੇ। ਅੱਛਾ। ਲਾਹੌਰ ਆਉਂਦਿਆਂ ਨੂੰ ਸਾਨੂੰ ਮਤਲਬ ਹਮਲਾ ਹੋਇਆ ਸਾਡੇ 'ਤੇ। ਲਾਹੌਰ ਦੇ ਵਿੱਚ? ਨਹੀਂ, ਅੰਮ੍ਰਿਤਸਰ ਆ ਗਏ। ਅੰਮ੍ਰਿਤਸਰ ਦੇ ਵਿੱਚ? ਅੰਮ੍ਰਿਤਸਰ ਆ ਕੇ ਹਮਲਾ ਹੋਇਆ। ਹਮਲਾ ਜਿਸ ਵੇਲੇ ਹੋਇਆ, ਫੌਜੀ ਸੀਗਾ ਇੱਕ ਬਲੋਚ, ਉਹਨੇ ਸਾਰੀ ਗੱਡੀ ਨੂੰ ਐਲਾਨ ਕਰ ਦਿੱਤਾ ਵੀ ਇੱਕ ਦੂਸਰੇ ਦੇ ਉੱਤੇ ਲੰਮੇ ਪੈ ਜਾਓ। ਉੱਤੇ ਮਸ਼ੀਨ ਗਨ ਲਾਤੀ। ਅੱਛਾ। ਉਹਨੇ ਬੜੀ ਦਲੇਰੀ ਕੀਤੀ ਜੀ, ਮਤਲਬ ਘੁਮਾਈ। ਕੋਈ ਵਿੱਚੋਂ ਨੱਸ ਗਿਆ, ਵਿੱਚੋਂ ਰਹਿ ਗਿਆ। ਉਸ ਤੋਂ ਬਾਅਦ ਇਹ ਹੋਇਆ। ਅੱਛਾ, ਟ੍ਰੇਨ ਦੇ ਅੰਦਰ ਦੇ ਕੀ ਹਾਲਾਤ ਸਨ? ਲੋਕ ਕਿਸ ਤਰ੍ਹਾਂ ਬੈਠੇ ਸੀ? ਜ਼ਾਹਰ ਹੈ ਜਦੋਂ ਤੁਹਾਡੀ ਛੱਤ ਨਹੀਂ ਸੀ, ਛਗੜੇ ਸੀ। ਮਾਲ ਗੱਡੀ ਦੇ। ਮਾਲ ਗੱਡੀ ਦੇ ਬਹਿ ਕੇ ਆਏ ਹੋ? ਕੋਈ ਥੋੜ੍ਹੇ ਡੱਬੇ ਹੈ ਸੀ ਸਵਾਰੀ ਵਾਲੇ, ਬਾਕੀ ਸਾਰੀ ਮਾਲ ਗੱਡੀ ਸੀ। ਅੱਛਾ। ਅਸੀਂ ਮਾਲ ਗੱਡੀ ਵਾਲੇ ਡੱਬੇ ਸੀ। ਅੱਛਾ। ਸਾਡੇ ਵਾਲਿਦ ਸਾਹਿਬ ਇਸ ਤਰ੍ਹਾਂ ਬਾਹਰਲੀ ਸਾਈਡ ਜਿਹੜੀ ਹੁੰਦੀ ਆ, ਉੱਥੇ ਸਾਰਾ ਸਫ਼ਰ ਉਹਨਾਂ ਨੇ ਉੱਥੇ ਬੈਠ ਕੇ ਕੀਤਾ। ਆ ਗਏ ਫਿਰ ਉੱਥੋਂ ਜਿਸ ਵਕਤ ਜਨਾਬ ਮਤਲਬ ਵੀ ਰੌਲਾ ਬਣਿਆ, ਫਿਰ ਡਰਾਈਵਰ ਕੋਲ ਗਿਆ ਉਹੀ ਫੌਜੀ। ਡਰਾਈਵਰ ਕੋਲ ਜਾ ਕੇ ਉਹਨੇ ਧਮਕੀ ਲਾਈ, ਤੈਨੂੰ ਜਾਨ ਚਾਹੀਦੀ ਹੈ ਜਾਂ ਨਹੀਂ, ਜਾਂ ਤਾਂ ਪਾਕਿਸਤਾਨ ਆਪਣਾ ਦੇ, ਨਹੀਂ ਤਾਂ ਥੱਲੇ ਉਤਰਿਆ, ਮੈਂ ਗੋਲੀ ਮਾਰ ਦੇਣੀ ਹੈ ਤੈਨੂੰ। ਔਰ ਆਵਾਜ਼ ਦੇ ਦਿੱਤੀ ਵੀ ਹੈ ਕੋਈ ਡਰਾਈਵਰ ਉਸ ਗੱਡੀ 'ਚ? ਉਹ ਕਿੰਨੇ ਡਰਾਈਵਰ ਨਿਕਲੇ ਗੱਡੀ ਦੇ। ਉਹ ਦੋਨੇ ਵੀ ਕਿਹਾ ਜੀ ਮੈਂ ਇੰਝ ਗਿਆ। ਅੰਬਰਸਰੋਂ ਜਨਾਬ ਉਹਨੇ ਚਲਾਤੀ ਗੱਡੀ। ਮੇਰਾ ਖਿਆਲ ਹੈ ਕੋਈ 15 ਜਾਂ 20 ਮਿੰਟਾਂ ਦੇ ਵਿੱਚ ਲਾਹੌਰ ਆ ਗਿਆ। 15-20 ਮਿੰਟ ਲੱਗੇ, ਲਾਹੌਰ ਪਹੁੰਚ ਗਿਆ। ਅੱਛਾ। ਤੋਂ ਆ ਕੇ ਅਸੀਂ ਮੁਗਲਪੁਰੇ ਉਤਰੇ ਹਾਂ ਗੱਡੀ 'ਚੋਂ। ਗੱਡੀ 'ਚੋਂ ਮੁਗਲਪੁਰੇ ਲੈ ਕੇ ਰਾਤ ਉੱਥੇ ਰਹੇ ਹਾਂ। ਸਵੇਰ ਨੂੰ ਫਿਰ ਦੂਸਰੀ ਗੱਡੀ ਆ ਗਈ। ਅੱਛਾ। ਉਹਦੇ 'ਚ ਸਮਾਨ ਰੱਖਿਆ। ਅੱਗੇ ਅਸੀਂ ਆ ਗਏ ਟੋਬੇ ਜਾ ਉਤਰੇ। ਅੱਛਾ। ਫੈਸਲਾਬਾਦ ਖੜੀ ਰਹੀ ਹੈ 2-3 ਘੰਟੇ ਗੱਡੀ, ਲੇਕਿਨ ਇੱਥੇ ਨਹੀਂ ਥੱਲੇ ਆ ਗਏ। ਫਿਰ ਜਨਾਬ ਟੋਬੇ ਜਾ ਕੇ ਜਿਸ ਵੇਲੇ ਉਤਰੇ, ਉੱਥੇ ਲੈਣ ਦੇ ਉੱਤੇ ਹੀ ਰਾਤ ਗੁਜ਼ਾਰੀ। ਤੇ ਦਿਨ ਚੜ੍ਹਿਆ, ਕੋਲ ਇੱਕ ਸਕੂਲ ਖਾਲੀ ਸੀ ਟੋਬੇ, ਲੜਕੀਆਂ ਦਾ ਸਕੂਲ ਸੀ। ਸਮਾਨ ਚੱਕਿਆ ਜਾ ਕੇ ਉਹਦੇ 'ਚ ਰੱਖ ਲਿਆ। ਉਹਦੇ 'ਚ ਰੱਖਿਆ ਤੇ ਉੱਥੋਂ ਜਿਸ ਵੇਲੇ ਦਿਨ ਚੜ੍ਹਿਆ, ਉਹ 10 ਦਾ ਟਾਈਮ ਹੋਇਆ, 11 ਦਾ ਹੋਇਆ, ਤੇ 33 ਚੱਕ 33 ਕਾਲਜ ਵਾਲੀ। 33 ਕਾਲਜ ਵਾਲੀ? ਕਾਲੀ ਵਾਲੀ? ਕਾਲਜ ਵਾਲੀ 33 ਕਾਲਜ ਵਾਲੀ। ਅੱਛਾ। 33 ਚੱਕ। ਠੀਕ ਹੋ ਗਿਆ। ਉੱਥੋਂ ਸਾਡੇ ਉਹ ਪਹਿਲਾਂ ਲੋਕ ਆ ਕੇ ਬਸੇ ਸੀ, ਜਿਸ ਵੇਲੇ ਤੇਰਾ ਜ਼ਮੀਨਾਂ ਅੰਗਰੇਜ਼ ਨੇ ਦਿੱਤੀਆਂ ਸੀ। ਉਹ 33 ਵਾਲੇ ਸਾਨੂੰ ਗੱਡੇ ਲੈ ਕੇ ਆ ਗਏ, ਬੈਠੋ ਜੀ, ਛਾਉਣੀ ਵਾਲੇ ਬੈਠੋ। ਸਹੀ ਹੋ ਉਹ ਛਾਉਣੀ ਵਾਲਿਆਂ ਨੂੰ ਉਹਨਾਂ ਨੇ ਬਿਠਾਇਆ, ਜਿੰਨੇ ਵੀ ਸੀ ਉੱਥੇ। ਉਹ ਉੱਥੇ 33 ਚੱਕ ਚਲਾਏ। ਉੱਥੇ ਉਹਨਾਂ ਲੋਕਾਂ ਨੇ ਮਤਲਬ ਤਾਵਨ ਕੀਤਾ ਸਾਡੇ ਨਾਲ, ਸਾਨੂੰ ਸੰਭਾਲਿਆ, ਮਕਾਨ ਦਿੱਤੇ, ਰੋਟੀ ਪਾਣੀ ਦਿੱਤਾ,
ਖਾ ਪੀ ਕੇ ਖਾਂਦੇ ਪੀਂਦੇ ਰਹੇ। ਉਸ ਤੋਂ ਬਾਅਦ ਜ਼ਮੀਨਾਂ ਖੁੱਲ੍ਹ ਗਈਆਂ, ਰਕਬੇ। ਸਾਡੇ ਵਾਲਦ ਸਾਹਿਬ ਜਾਇਆ ਕਰਨ, ਜਾ ਕੇ ਮੁੜਿਆ ਕਰਨ, ਜ਼ਮੀਨ ਮਿਲੇ ਤਾਂ ਹੱਥ ਖੜੇ ਕਰ ਦਿਆ ਕਰਨ। ਨਹੀਂ ਜੀ, ਮੈਂ ਤਾਂ ਮੇਰੀਆਂ ਬੱਚੀਆਂ ਜਵਾਨ ਹੈ, 6 ਭੈਣਾਂ ਸੀ ਜੀ ਮੇਰੀਆਂ। ਅੱਛਾ। ਮੇਰੀਆਂ ਬੱਚੀਆਂ ਜਵਾਨ ਹੈ ਅਤੇ ਮੈਂ ਇੱਥੇ ਆਜ਼ਾਦ ਦੇ ਵਿੱਚ ਨਹੀਂ ਰਹਿਣਾ। ਇੱਥੇ ਨਹੀਂ ਇਹ ਇਲਾਕਾ ਚੰਗਾ ਨਹੀਂ ਸੀ ਲੱਗਦਾ। ਅੱਛਾ। ਜਿੱਥੇ ਮੇਰੇ ਸਾਰੇ ਭਰਾ ਹੋਣਗੇ, ਉਹ ਬਾਕੀ ਰਹਿ ਗਏ ਸੀ ਨਾ। ਅੱਛਾ ਅੱਛਾ। ਅਸੀਂ ਆ ਗਏ ਸੀ, ਦੂਸਰੇ ਭਰਾ ਰਹਿ ਗਏ ਸੀ ਉੱਥੇ। ਅੱਛਾ। ਜਿੱਥੇ ਮੇਰੇ ਭਰਾ ਬੈਠਣਗੇ ਆ ਕੇ ਮੈਂ ਉੱਥੇ ਬੈਠਣਾ। ਅੱਛਾ। 47 ਤੋਂ ਪਹਿਲੇ ਤੇ ਕਦੀ ਇਸ ਤਰ੍ਹਾਂ ਨਹੀਂ ਹੋਇਆ ਸੀ ਕਿ ਮਤਲਬ ਇਹ ਸਿੱਖ ਆ ਜਾਂ ਇਹ ਹਿੰਦੂ ਆ ਜਾਂ ਇਹ ਮੁਸਲਮਾਨ ਆ? ਇਹ ਪਤਾ ਸੀ ਜੀ? ਨਹੀਂ, ਇਸ ਚੀਜ਼ ਦਾ ਤੇ ਪਤਾ ਹੁੰਦਾ ਵਾ, ਲੇਕਿਨ ਮਤਲਬ ਕੋਈ ਇਸ ਚੀਜ਼ ਦਾ ਉਹ ਤੇ ਨਹੀਂ ਕਰਦੇ ਸੀ, ਇੱਕ ਦੂਜੇ ਨੂੰ ਨਫ਼ਰਤ ਤੇ ਨਹੀਂ ਕਰਦੇ ਸੀ? ਨਹੀਂ ਜੀ, ਨਹੀਂ, ਪਤਾ ਹੀ ਨਹੀਂ ਸੀ ਕਿਸੇ ਨੂੰ ਵੀ। ਮੈਂ ਇਹੀ ਪਤਾ ਲੱਗਿਆ ਵੀ ਲਵੇ ਪਾਕਿਸਤਾਨ ਬਣ ਗਿਆ ਤੇ ਉੱਥੇ ਹੁਣ ਜਾਣਾ। ਥੋੜੀ ਦੇਰ ਖੱਪ ਖੁੱਪ ਪਈ, ਨਾਰਾ ਲਾਉਂਦੇ ਸੀ ਦੇ ਕੇ रहेंगे ਪਾਕਿਸਤਾਨ। ਉਹ ਕਹਿੰਦੇ ਸੀਗੇ ਦੇਣਾ ਪੜੇਗਾ ਹਿੰਦੁਸਤਾਨ। ਮੈਂ ਨਾਰਾ ਸੀ। ਅੱਛਾ, ਜਿਹੜਾ ਤੁਹਾਡਾ ਪਹਾੜੀਆਂ ਦਾ ਮਹੱਲਾ ਸੀਗਾ, ਉਹ ਹੁਣ 73 ਵਰਿਆਂ ਬਾਅਦ ਉਹ ਦਿਮਾਗ ਉੱਥੇ ਚਲਾ ਜਾਂਦਾ, ਉਹ ਬਚਪਨ ਯਾਦ? ਬਿਲਕੁਲ ਜੀ, ਬਿਲਕੁਲ। ਮੈਂ ਕਹਿੰਦਾ ਮੈਨੂੰ ਅੱਜ ਹਿੰਦੁਸਤਾਨ 'ਚ ਕੋਈ ਲੈ ਜਾਣ, ਮੈਂ ਸਿੱਧਾ ਆਪਣੇ ਘਰ ਵੀ ਜਾਊਂਗਾ ਅਤੇ ਮੁਹੱਲੇ ਹੀ ਸਾਰੇ ਫਿਰੂੰਗਾ। ਅੱਛਾ। ਜਿਹੜੇ ਸਾਡੇ ਮਕਾਨ ਸੀ ਉਹ ਸਾਰੇ ਦੇਖੂੰਗਾ। ਸ਼ੌਕ ਪੈਦਾ ਹੁੰਦਾ ਦਿਲ ਦੇ ਵਿੱਚ। ਐਵੇਂ ਬੈਠੇ ਆ ਕਿੱਥੇ, ਦਿਮਾਗ ਉੱਥੇ ਪਹੁੰਚ ਜਾਂਦਾ। ਹਾਂਜੀ ਹਾਂਜੀ, ਸਾਰਾ ਨਕਸ਼ਾ ਸਾਹਮਣੇ ਆ ਜਾਂਦਾ ਜੀ। ਅੱਛਾ, ਨਕਸ਼ਾ ਸਾਹਮਣੇ ਆ ਜਾਂਦਾ ਖਾਣੇ। ਦਿਲ ਕਰਦਾ ਵੈਸੇ ਕਿ ਯਾਰ ਇੱਕ ਵਾਰ ਵਤਨ ਤੋਂ ਹੋ ਆਈ? ਬੜਾ ਦਿਲ ਕਰਦਾ ਜੀ। ਮਜਬੂਰੀਆਂ। ਅੱਛਾ, ਵੈਸੇ ਕੋਈ ਉੱਥੇ ਦੇ ਕੋਈ ਸਿੱਖਾਂ ਦੇ ਜਾਂ ਹਿੰਦੂਆਂ ਦੇ, ਜ਼ਾਹਰਾ ਬਹੁਤ ਵੱਡਾ ਸ਼ਹਿਰ ਸੀਗਾ ਉਹ ਜੀ, ਉੱਥੇ ਕੋਈ ਸਿੱਖਾਂ ਦੇ ਜਾਂ ਹਿੰਦੂਆਂ ਦੇ ਨਾਮਾਂ ਦਾ ਕੋਈ ਯਾਦ ਆ, ਕੋਈ ਚੇਤੇ? ਨਹੀਂ ਜੀ, ਉਹ ਸਾਡੇ ਭਾਈ ਦਾ ਇੱਕ ਦੋਸਤ ਹੈਗਾ ਸੀ ਬੜਾ ਗਹਿਰਾ, ਹਸਨੇ ਦਾ ਜਿਹੜਾ ਬਦਮਾਸ਼ ਸੀ। ਅੱਛਾ। ਉਹਦੀ ਯਾਰੀ ਹੈਗੀ ਸੀ ਸਿੱਖਾਂ ਨਾਲ। ਇੱਕ ਚੂਨੀ ਸੀ, ਚੂਨੀ ਕਹਿੰਦੇ, ਚੂਨੀ ਉਹਦਾ ਨਾਮ ਸੀ। ਅੱਛਾ। ਇਹਦਾ ਨਾਮ ਹਸਨਾ ਸੀ, ਉਹਦਾ ਨਾਮ ਚੂਨੀ ਸੀ। ਉਹਦੇ ਨਾਲ ਬੜੀ ਯਾਰੀ ਸੀ ਉਹਨਾਂ ਦੀ। ਅੱਛਾ। ਹੋਰ ਕੋਈ ਨਹੀਂ। ਦੂਸਰਾ ਕੁਲਵੰਤ ਰਾਜ ਇੱਕ ਵਕੀਲ ਸੀ। ਕੁਲਵੰਤ ਰਾਜ ਅੱਛਾ, ਵਕੀਲ ਸੀ। ਅੱਛਾ। ਕੁਲਵੰਤ ਰਾਜ ਵਕੀਲ ਸੀ ਜਿਹੜਾ, ਉਹ ਸਾਡੇ ਤਾਏ ਦਾ ਫੈਮਿਲੀ ਵਕੀਲ ਸੀਗਾ। ਅੱਛਾ। ਸਾਡੇ ਤਾਏ ਨਾਲ ਬੜੇ ਤਾਲੁਕ ਹੈਗੇ ਸੀ। ਬਸ ਹੋਰ ਕੋਈ ਨਹੀਂ ਸੀ। ਸਹੀ। ਚਲੋ ਬਜ਼ੁਰਗੋ, ਅਸੀਂ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਪੁਰਾਣੇ ਬਜ਼ੁਰਗ ਨੇ ਜਿਨ੍ਹਾਂ ਨੇ ਸਾਰਾ ਕੁਝ ਆਪਣੀ ਪਿੰਡੇ 'ਤੇ ਹੰਡਾਇਆ ਵਾ, ਜਿਹਨੇ ਜੋ ਕੁਝ ਵੇਖਿਆ ਵਾ, ਉਹ ਆਮ ਦੁਨੀਆ ਦੇ ਸਾਹਮਣੇ ਆਪਾਂ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ। ਵੈਸੇ ਵੇਲਾ ਕਿਹੜਾ ਚੰਗਾ ਸੀ? ਉਹ ਵੇਲਾ ਚੰਗਾ ਸੀ ਜਾਂ ਅੱਜ ਦਾ ਵੇਲਾ ਚੰਗਾ? ਸਾਨੂੰ ਤਾਂ ਜੀ ਉਹੀ ਚੰਗਾ ਲੱਗਦਾ। ਉਹੀ ਚੰਗਾ ਲੱਗਦਾ। ਅੱਛਾ, ਵੈਸੇ ਤਾਂ 74 ਵਰੇ ਹੋ ਗਏ ਆ, ਦੋਵੇਂ ਮੁਲਕ ਆਪਸ 'ਚ ਲੜਦੇ ਰਹਿੰਦੇ ਆ। ਹਾਂਜੀ। ਵੈਸੇ ਇਹਨਾਂ ਦੀ ਲੜਾਈ ਕਾਹਦੀ ਹੈ? ਕਿਉਂਕਿ ਤੁਸੀਂ ਉਹ ਵੇਲਾ ਵੀ ਵੇਖਿਆ ਵਾ, ਅੱਜ ਵੀ ਵੇਖਿਆ। ਕੋਈ ਲੜਾਈ ਹੈ ਹੀ ਨਹੀਂ। ਮਤਲਬ ਜੇ ਆਪਾਂ ਜ਼ਾਤਾਂ ਦੀ ਜਾਂ ਮਜ਼ਹਬਾਂ ਦੀ ਗੱਲ ਕਰੀਏ ਤਾਂ ਉੱਥੇ ਨੇ ਇਹਦੇ ਨਾਲੋਂ ਜ਼ਿਆਦਾ ਮੁਸਲਮਾਨ ਉੱਥੇ ਰਹਿੰਦੇ ਆ। ਬਿਲਕੁਲ ਨਹੀਂ ਜੀ, ਹੈ ਹੀ ਨਹੀਂ ਸੀ। ਤੇ ਸਿੰਧ ਵੇਖੋ ਹਿੰਦੂਆਂ ਨਾਲ ਭਰਿਆ ਹੋਇਆ ਹੈ। ਸਿੰਧ 'ਚ ਵੀ ਇੱਦਾਂ ਹੀ ਹੈ। ਹਾਂ, ਸੋ ਮਤਲਬ ਕਿ ਲੜਾਈ ਤੇ ਕੋਈ ਧਰਮ ਤੇ ਨਹੀਂ ਕਹਿੰਦਾ ਕਿ ਕਿਸੇ ਨਾਲ ਲੜੋ। ਨਾ, ਬਿਲਕੁਲ ਨਹੀਂ। ਫਿਰ ਵੀ ਇਹ ਮਤਲਬ ਲੜੀ ਜਾਂਦੇ। ਤੁਹਾਡੇ ਵਰਗੇ ਬਜ਼ੁਰਗ ਕੀ ਸੁਨੇਹਾ ਦਿੰਦੇ ਨੇ ਕਿ ਲੜਨਾ ਚਾਹੀਦਾ ਜਾਂ ਪਿਆਰ ਅਮਨ? ਨਹੀਂ ਜੀ, ਅਸੀਂ ਤਾਂ ਕਹਿੰਦੇ ਪਿਆਰ ਮੁਹੱਬਤ ਨਾਲ ਰਹੀਏ। ਹਾਂ, ਉਹ ਵੀ ਅਸੀਂ ਵੀ ਪਿਆਰ ਮੁਹੱਬਤ ਨਾਲ ਰਹੀਏ ਤੇ ਚਲੋ ਅੱਛੇ ਦਿਨ ਗੁਜ਼ਰ ਜਾਣ, ਅੱਗੋਂ ਬੱਚਿਆਂ ਦੇ ਅੱਛੇ ਦਿਨ ਆ ਜਾਣ, ਮੁਸਤਕਬਲ ਵਧੀਆ ਹੋਵੇ। ਹਾਂਜੀ। ਵੈਸੇ ਕਦੀ ਖਾਬਾਂ 'ਚ ਵੀ ਚੱਕਰ ਲੱਗਾ? ਹਾਂਜੀ, ਖਵਾਬ ਹੀ ਕਈ ਦਫਾ ਪਹੁੰਚੇ ਹਾਂ ਜੀ ਇੱਥੇ। ਅੱਛਾ। ਆਪਣੇ ਘਰ ਗਏ ਹਾਂ, ਮੁਹੱਲੇ 'ਚ ਗਏ ਹਾਂ। ਇਸ ਤੋਂ ਇਲਾਵਾ ਹੋਰ ਸਾਡੇ ਮਲੇਰਕੋਟਲਾ, ਰਿਆਸਤ ਮਲੇਰਕੋਟਲਾ ਸੀ। ਮਾਮਾ ਸਾਡਾ ਰਹਿੰਦਾ ਸੀ ਆਪਣਾ ਸਰਹੰਦ ਬਸੀ ਸੀ। ਸਰਹੰਦ ਬਸੀ। ਹਾਂਜੀ। ਅੱਛਾ। ਤੇ ਮਲੇਰਕੋਟਲਾ ਸੀ ਜਿਹੜਾ, ਉਹ ਰਿਆਸਤ ਸੀ। ਹੋਰ ਮਲੇਰਕੋਟਲੇ ਸਾਡੇ ਮਤਲਬ ਨਾਨਕਾ ਪਾਰਟੀ ਉੱਥੇ ਰਹਿੰਦੇ ਸੀ। ਮਾਮਾ ਸਾਡਾ ਰਹਿੰਦਾ ਸੀ ਸਰਹੰਦ ਬਸੀ। ਅੱਛਾ। ਨਾਨਾ ਵੀ, ਉਹਦਾ ਨਾਮ ਵਜ਼ੀਰਾ ਸੀ, ਵਜ਼ੀਰ ਅਲੀ। ਮਾਮੇ ਦਾ ਨਾਮ ਸੀ ਦਿਲਬਰ। ਅੱਛਾ। ਉਹਦੀਆਂ ਬੱਚੀਆਂ ਸੀਗੀਆਂ, ਇੱਕ ਬੇਟਾ ਸੀ, 3 ਬੱਚੀਆਂ ਸੀ, 4 ਬਲਕਿ। ਅੱਛਾ। ਇੱਕ ਪਹਿਲਾਂ ਹੀ ਉੱਥੇ ਮਲੇਰਕੋਟਲੇ ਵਿਆਹੀ ਸੀ ਤੇ 3 ਅਜੇ ਕੁਆਰੀਆਂ ਸੀ। ਸਾਡਾ ਇੱਕ ਵੀਰ ਹੈਗਾ ਰਿਆਜ਼,
ਜਿਹਨੇ ਤੁਹਾਡੇ ਨਾਲ ਮਿਲਵਾਇਆ ਹੈ, ਜੀ। ਜਿਹੜਾ ਤੁਹਾਨੂੰ ਲੈ ਕੇ ਆਇਆ ਅੱਜ, ਹਾਂਜੀ ਹਾਂਜੀ ਤੇ ਉਹ ਮੈਨੂੰ ਦੱਸ ਰਹੇ ਸੀ ਕੋਈ ਖਤੋ ਕਿਤਾਬਤ ਵੀ ਤੁਹਾਡੇ ਨਾਲ ਹੁੰਦੀ ਰਹੀ ਹੈ। ਖਤੋ ਖਿਤਾਬਤ ਨਹੀਂ ਜੀ, ਖਤੋ ਖਿਤਾਬਤ ਤਾਂ ਆਮ ਹੁੰਦੀ ਸੀ ਨਾ ਉਸ ਵਕਤ, ਸੰਨ 65 ਤੋਂ ਪਹਿਲਾਂ ਅੱਛਾ, ਤੇ ਉਹ ਕਿਹਨਾਂ ਨਾਲ ਹੁੰਦੀ ਸੀ? ਉਹ ਮੇਰੇ ਨਾਨਕੇ ਹੀ ਮਲੇਰਕੋਟ ਦੇ। ਉਹ ਹੁਣ ਵੀ ਮਲੇਰਕੋਟ ਲਿਆ ਤੁਹਾਡੇ ਨਾਲ? ਹਾਂਜੀ। ਅੱਛਾ ਅੱਛਾ। ਲੇਕਿਨ ਹੁਣ ਇਹ ਨਹੀਂ ਪਤਾ ਵੀ ਉਹਨਾਂ 'ਚ ਕਿਹੜਾ ਹੈ ਕਿਹੜਾ ਨਹੀਂ ਹੈ। ਤੁਹਾਡੇ ਨਾਨੇ ਦਾ ਕੀ ਨਾਂ ਸੀ? ਨਾਨੀ ਦਾ ਨਾਮ ਤਾਂ ਮੈਂ ਨਹੀਂ ਨਾਨੇ ਯਾਦ। ਦਾ ਨਾਨੇ ਦਾ ਨਾਨਾ ਹਾਂਜੀ, ਵਜ਼ੀਰ ਅਲੀ। ਵਜ਼ੀਰ ਅਲੀ। ਹਾਂਜੀ। ਤੇ ਕੋਈ ਮਾਮਿਆਂ ਦੇ ਨਾਮ ਯਾਦ ਆ? ਦਿਲਬਰ ਦਿਲਬਰ। ਕੋਈ ਮਾਮਾ ਸੀ। ਇੱਕੋ ਹੀ ਮਾਮਾ ਸੀ। ਉਹਦਾ ਇੱਕ ਬੇਟਾ ਸੀ ਇਲਮਦੀਨ, ਇਲਮਦੀਨ। ਉਹ ਮੇਰਾ ਹਮ ਉਮਰ ਸੀ। ਅੱਛਾ, ਉਹ ਮਲੇਰਕੋਟਲੇ ਕਿੱਥੇ ਰਹਿੰਦੇ ਸੀ, ਕੋਈ ਯਾਦ ਆ? ਮਲੇਰਕੋਟ ਦੇ ਸ਼ਹਿਰ 'ਚ ਹੀ ਰਹਿੰਦੇ ਸੀ ਜੀ। ਹੂੰ। ਜਮਾਲਪੁਰਾ ਜਮਾਲਪੁਰਾ ਸੀ, ਅੱਛਾ। ਉੱਥੇ ਰਹਿੰਦੇ ਸੀ। ਤੇ ਮਾਂ ਜੀ ਕਦੀ ਤੁਹਾਡੀ ਮੁਤਰਸੀ ਨਹੀਂ ਕਿ ਯਾਰ ਮੇਰੇ ਭਾਈ ਜਾਂ ਮੇਰਾ ਬਾਪੂ ਉੱਥੇ ਰਹਿ ਗਿਆ? ਉਹਦੀ ਭੈਣ ਵੀ ਹੈ ਸੀ ਜੀ ਉੱਥੇ ਮਲੇਰਕੋਟ ਦੇ। ਹਾਂ। ਮਾਸੀ ਜ਼ਾਤ, ਅੱਛਾ। ਖਾਲਾ ਜ਼ਾਤ ਭੈਣ ਸੀਗੀ। ਹੂੰ। ਉਹ ਸਾਡੀ ਖਾਲਾ ਜ਼ਾਤ ਭੈਣ ਸੀ, ਜਿਹੜੀ ਖਾਲਾ ਸੀ ਸਾਡੀ। ਹੂੰ। ਉਹ ਇੱਥੇ ਫਿਰ 4 ਦਫਾ ਆ ਕੇ ਫਿਰ ਗਈ ਸੀ। ਅੱਛਾ। ਸੰਨ 65 ਤੋਂ ਪਹਿਲਾਂ ਸੰਨ 65 ਤੋਂ ਪਹਿਲੇ ਹਾਂਜੀ। ਆਣ ਜਾਣਾ ਮਤਲਬ ਉਦੋਂ ਹੋ ਸੰਨ 65 ਦੇ ਵਿੱਚ ਉਹ ਫਿਰ ਰੌਲਾ ਬਣ ਗਿਆ ਨਾ, ਹੂੰ। ਝਗੜਾ ਬਣ ਗਿਆ। ਹੂੰ। ਬਸ ਉਹ ਫਿਰ ਸੰਨ 65 ਦੇ ਤੋਂ ਬਾਅਦ ਫਿਰ ਕੋਈ ਵੀ ਨਹੀਂ ਆਇਆ। ਕੋਈ ਵੀ ਨਹੀਂ ਨਾ, ਤੁਹਾਨੂੰ ਪਤਾ ਭਾਣਜਾ ਸੀ ਇੱਕ। ਹਾਂਜੀ, ਹੂੰ। ਇੱਕ ਭਾਣਜਾ ਸੀ ਹੂੰ। ਸਾਡਾ। ਅੱਛਾ। ਉਹਨੇ ਸਾਡੇ ਭਾਈ ਨੂੰ, ਇਲਮਦੀਨ ਨੂੰ, ਦਿਲਬਰ ਦੇ ਬੇਟੇ ਨੂੰ ਖਤ ਲਿਖਿਆ। ਅੱਛਾ। ਹਲੇ ਕੋਈ ਗੱਲ ਨਹੀਂ ਸੀ, ਕੋਈ ਬਾਤ ਨਹੀਂ ਸੀ, ਬਸ ਬਚਪਨਾ ਸੀ ਉਹਦਾ। ਹੂੰ। ਖਤ ਲਿਖਤਾ ਕਿ ਮੈਂ ਜੇ ਅਸੀਂ ਮਤਲਬ ਵੀ ਸਾਡਾ ਬੱਸ ਚੱਲਦੇ ਤਾਂ ਅਸੀਂ ਤੁਹਾਨੂੰ ਇੱਕ ਕਦਮ ਨਾ ਇੱਥੇ ਛੱਡੀਏ, ਲੈ ਆਈਏ ਤੁਹਾਨੂੰ ਪਾਕਿਸਤਾਨ ਲੈ ਆਈਏ। ਅੱਛਾ। ਬਸ ਇਹ ਬਾਕੀ ਰਾਜੀ ਬਾਜੀ ਸਾਰਾ ਲਿਖਿਆ ਲੁਕਿਆ। ਹੁਣ ਉੱਥੇ ਦੀ ਹਕੂਮਤ ਨੇ ਜਨਾਬ ਉਹ ਖਤ ਸੈਂਸਰ ਕਰ ਦਿੱਤਾ। ਅੱਛਾ। ਡਾਕੀਏ ਨੂੰ ਦੇ ਦਿੱਤਾ। ਦੇ ਕੇ ਤੇ ਕਹਿਣ ਲੱਗਿਆ ਵੀ ਤੂੰ ਖਤ ਫੜਾ ਕੇ ਪਿੱਛੇ ਹਟ ਜਾਣਾ। ਡਾਕੀਏ ਨੂੰ ਪਤਾ ਸੀ ਇਹਨਾਂ ਨੇ ਇਹ ਹੁਣ ਫੜਨਾ। ਡਾਕੀਆ ਆਇਆ, ਖਤ ਲੈ ਕੇ ਆਵਾਜ਼ ਦਿੱਤੀ। ਉਹ ਇਲਮਦੀਨ ਬਾਹਰ ਨਿਕਲਿਆ, ਭਾਈ ਸਾਡਾ ਮੁਹੰਮਦ ਆਦ ਬਾਹਰ ਨਿਕਲਿਆ ਤੇ ਉਹਨੇ ਖਤ ਫੜਾ ਕੇ ਕਹਿੰਦਾ ਖਤ ਨੂੰ ਗਾਇਬ ਕਰ ਦੇ ਯਕਦਮ, ਇਹਨੂੰ ਗਾਇਬ ਕਰ ਦੇ। ਉਹ ਇਹਨੇ ਮੌਕਾ ਹੀ ਨਹੀਂ ਦਿੱਤਾ। ਉਹ ਨੱਠ ਕੇ ਆ ਕੇ ਜਨਾਬ ਉਹਨਾਂ ਨੇ ਬਾਜ਼ੂ ਫੜ ਲਿਆ ਉਹਨਾਂ ਦਾ। ਖਤ ਵਾਸਤੇ ਬਾਜ਼ੂ ਫੜਿਆ। ਹਾਂ ਵੇਖੀ ਆ ਕੱਢ ਖਤ ਫੜ ਲਿਆ, ਪੜ੍ਹਿਆ, ਪੜ੍ਹ ਕੇ ਕਹਿਣ ਲੱਗੇ ਇਹ ਕੌਣ ਹੈ? ਇਹ ਜੀ ਮੈਨੂੰ ਪਤਾ ਹੀ ਨਹੀਂ। ਉਹ ਕਹਿੰਦਾ ਮੈਨੂੰ ਨਹੀਂ ਪਤਾ ਕੌਣ ਹੈ। ਉਹ ਪਤਾ ਵੀ ਨਹੀਂ ਸੀ। ਉਹ ਬੱਚੇ ਦੀ ਪੈਦਾਇਸ਼ ਇਸੇ ਦੀ ਸੀ। ਅੱਛਾ। ਤੇ ਉਹ ਜਨਾਬ ਫਿਰ ਇਹ ਹੋਇਆ, ਲੈ ਗਿਆ ਉਹਨੂੰ, ਮਾਰਿਆ ਕੁੱਟਿਆ, ਜੋ ਵੀ ਕੀਤਾ। ਸਾਡਾ ਬਹਿਨ ਹੋਈ ਸੀ ਜਿਹੜਾ, ਉਹਦਾ ਵੀ ਬਹਿਨ ਹੋਈ ਸੀ। ਅੱਛਾ। ਵੱਡੀ ਭੈਣ ਸੀ ਉਹਦੇ ਘਰ। ਉਹ ਸੀ ਨਵਾਬ ਸਾਹਿਬ ਦਾ ਸਿਪਾਹੀ। ਅੱਛਾ। ਉਹਨੇ ਨੱਠ ਭਾਈ ਕਰਕੇ ਬਹਰਹਾਲ ਦੀ ਜਾਨ ਛੁਡਾਈ। ਫਿਰ ਉਹਨੇ ਫਿਰ ਦਲੇਰੀ ਕੀਤੀ, ਕਹਿਣ ਲੱਗਾ ਖਤ ਪਾਇਆ। ਉਹਨੇ ਕਹਿੰਦਾ ਹੁਣ ਕੋਈ ਨਹੀਂ, ਹੁਣ ਜਿੱਦਾਂ ਮਰਜ਼ੀ ਖਤ ਪਾਈ ਜਾਓ, ਖਤ ਪਾਓ, ਹੁਣ ਕੋਈ ਖਤਰਾ ਨਹੀਂ। ਪਹਿਲਾਂ ਉਹ ਖਤ ਭੇਜਦਾ ਸੀ ਤੇ ਖੁਦਾ ਦਾ ਹੀ ਵਾਸਤਾ ਖਤ ਨਾ ਭੇਜ। ਮਤਲਬ ਕਿ ਵੇਖ ਲਓ ਤੁਸੀਂ ਕਿ ਦੋਵਾਂ ਮੁਲਕਾਂ ਦੇ ਇਹ ਹਾਲਾਤ ਸਨ ਕਿ ਇੱਕ ਤੇ ਦੂਰੀ ਪੈ ਗਈ, ਦੂਰੀ ਵਿਛੋੜਾ ਹੋ ਗਿਆ, ਔਰ ਦੂਸਰਾ ਤੁਸੀਂ ਖਾਤੋ ਕਿਤਾਬਤ ਵੀ ਨਹੀਂ ਕਰ ਸਕਦੇ। ਬਾਜੀ ਫਿਰ ਤਾਂ ਉਹਨਾਂ ਦਾ ਉਹਨੇ ਹੀ ਆਏ ਆ ਜਿਹੜਾ ਆਏ ਆ, ਸਾਡੇ ਕੋਲ ਨਹੀਂ ਜਾ ਹੋਇਆ ਕਿਉਂ ਸਾਡੇ ਹਾਲਾਤ ਕੁਛ ਖਸਤਾ ਹੈਗੇ ਸੀ। ਸਹੀ। ਅਸੀਂ ਨਹੀਂ ਗਏ ਨਾ, ਉਹਨਾਂ ਨੇ ਰਾਬਤਾ ਕੀਤਾ ਨਾ ਤੁਸੀਂ? ਨਹੀਂ ਜੀ, ਉਸ ਤੋਂ ਬਾਅਦ ਰਾਬਤਾ ਹੋਇਆ ਹੀ ਨਹੀਂ। ਜਦ ਪਾਸਪੋਰਟ ਬੰਦ ਕਰ ਲਾ ਵੀ ਦਿੱਤੇ, ਪਾਸਪੋਰਟ ਬਣਾਏ ਵੀ, ਤੇ ਮਤਲਬ ਬੜਾ ਲੰਮਾ ਚੌੜਾ ਚੱਕਰ ਕਰਨਾ ਪੈਂਦਾ ਸੀ। ਅੱਛਾ, ਵੈਸੇ ਜੇ ਪੰਜਾਬੀ ਲਹਿਰ ਦੇ ਵਸਤ ਨਾਲ ਉਹ ਲੋਕ ਸਾਨੂੰ ਲੱਭ ਜਾਣ, ਹਾਂਜੀ, ਤੇ ਕਿਆ ਉਹਨਾਂ ਨੂੰ ਪਾਕਿਸਤਾਨ ਬੁਲਾਓਗੇ? ਜਾਂ ਉਹ ਤੁਹਾਨੂੰ ਚਿੱਠੀ ਪੈ ਦੇਣ? ਹਕੂਮਤ ਹੀ ਆਏ ਥੇ ਦੀ ਹੁਕੂਮਤ ਸਾਨੂੰ ਮਤਲਬ ਇਜਾਜ਼ਤ ਦੇਵੇ, ਸਾਨੂੰ ਪਾਸਪੋਰਟ ਦੇਵੇ ਬਣਾ ਕੇ, ਜਾਂ ਅਸੀਂ ਜਾਵਾਂਗੇ ਉਹ ਆਣਗੇ। ਹਾਂਜੀ, ਚਲੋ ਜੀ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਆਪਾਂ ਵੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਤੁਹਾਡੇ ਵਿਛੜੇ ਹੋਏ ਵੀਰ ਨੇ, ਤੁਹਾਡਾ ਨਾਨਕਾ ਪਰਿਵਾਰ ਹੈ, ਉਹਨੂੰ ਆਪਾਂ ਜ਼ਰੂਰ ਲੱਭੀਏ
ਤਾਂ ਕਿ ਜਿਹੜੀ ਤੁਹਾਡੀ ਇੱਕ ਖੂਨੀ ਰਿਸ਼ਤਾ ਹੈ ਹਾਂਜੀ ਉਹ ਜ਼ਾਹਰ ਹੈ ਹੁਣ ਤੁਸੀਂ ਬਹਾਲ ਤੇ ਹੋ ਜਾਵੇ। ਵੇਖਿਆ ਹੈ, ਹਾਂਜੀ। ਹੁਣ ਤੁਹਾਡੇ ਅੱਗੇ ਬੱਚਿਆਂ ਨੇ ਨਹੀਂ ਨਾ ਵੇਖਿਆ। ਨਹੀਂ ਉਹ ਇਸੇ ਹੀ ਚੈਨਲ ਦੇ ਰਾਹੀਂ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਨੂੰ ਬਹਾਲ ਕਰੀਏ। ਬੇਸ਼ੱਕ। ਆਪਾਂ ਜਿਹੜੇ ਸਾਡੇ ਵੀਰ ਮਲੇਰਕੋਟਲਾ ਦੇ ਹੋਣ, ਜਿਹੜੀ ਜਗ੍ਹਾ ਇਹਨਾਂ ਨੇ ਦੱਸੀ ਜਮਾਲਪੁਰਾ, ਜਮਾਲਪੁਰਾ ਜਮਾਲਪੁਰਾ ਦੇ ਕੋਈ ਵੀ ਵੀਰ ਸਾਡੇ ਜਿਹੜੇ ਪੰਜਾਬੀ ਲਹਿਰ ਦੇ ਸਰੋਤੇ ਹੋਣ, ਉਹ ਜ਼ਰੂਰ ਜਿਹੜੇ ਇਹਨਾਂ ਨੇ ਨਾਮ ਦੱਸੇ ਨੇ, ਜੋ 47 ਚ ਇਹਨਾਂ ਦਾ ਵਿਛੋੜਾ ਹੋ ਗਿਆ ਸੀ, ਜੀ ਤੇ ਅਗਰ ਉਹ ਉਹਨਾਂ ਨੂੰ ਜਾਣਦੇ ਹੋਣ ਤੇ ਸਾਡੇ ਨਾਲ ਜ਼ਰੂਰ ਰਾਬਤਾ ਕਰਨ ਸਹੀ। ਤਾਂ ਕਿ ਅਸੀਂ ਇਹਨਾਂ ਦੋਵਾਂ ਫੈਮਲੀਆਂ ਦਾ ਆਪਸ ਦੇ ਵਿੱਚ ਮਿਲਾਪ ਕਰਵਾਈਏ। ਆਪਾਂ ਵੀ ਕੋਸ਼ਿਸ਼ ਕਰਦੇ ਹਾਂ, ਨਾਲ ਦੇ ਨਾਲ ਧੰਨਵਾਦ ਵੀ ਕਰਦੇ ਹਾਂ। ਰਿਆਜ਼ ਭੱਟ ਸਾਹਿਬ ਜਿਹੜੇ ਨੇ ਉਹ ਸਾਡੇ ਨਾਲ ਮੁਹੱਬਤ ਕਰਦੇ ਨੇ, ਔਰ ਉਹਨਾਂ ਨੇ ਪਹਿਲੇ ਵੀ ਜਿਹੜੇ ਬਜ਼ੁਰਗ ਨੇ, ਉਹ ਇਸ ਤਰ੍ਹਾਂ ਦੇ ਬਜ਼ੁਰਗ ਸਾਨੂੰ ਲੱਭ ਕੇ ਬਲਕਿ ਸਾਡੇ ਕੋਲ ਲਿਆਂਦੇ ਨੇ, ਸਾਡੇ ਨਾਲ ਉਹਨਾਂ ਨੂੰ ਮਿਲਵਾਉਂਦੇ ਨੇ। ਆਪਾਂ ਕੋਸ਼ਿਸ਼ ਕਰੀਦੀ ਹੈ ਕਿ ਹੁਣ 73 ਵਰਿਆਂ ਬਾਅਦ, ਚੁੱਕੇ ਸੋਸ਼ਲ ਮੀਡੀਆ ਦਾ ਇੱਕ ਜ਼ਮਾਨਾ ਹੈ, ਅਗਰ ਲੋਕਾਂ ਦਾ ਪਤਾ ਹੋਵੇ, ਕੋਈ ਐਵੀਡੈਂਸ ਹੋਵੇ, ਨਾਮ ਪਤਾ ਹੋਵੇ, ਤੇ ਆਪਸ 'ਚ ਰਾਬਤਾ ਕਰਨਾ ਕੋਈ ਔਖਾ ਕੰਮ ਨਹੀਂ ਹੈ। ਬਿਲਕੁਲ। ਸੋ ਆਪਾਂ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਜਾਰੀ ਰੱਖਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰੱਖਾ ਜੀ।